अस्सलाम वालेकुम जी। अच्छा, ਇੱਥੇ ਹੜੱਪਾ ਦੇ ਵਿੱਚ ਮੈਂ ਇਸ ਟਾਈਮ ਖਲੋਤਾ ਤੇ ਇੱਥੇ ਹੜੱਪਾ 'ਚ ਉਹ ਜਿਹੜਾ ਇੱਕ ਸ਼ਹਿਰ ਗਰਕ ਹੋਇਆ ਉਹਦੇ ਦੇ 1 ਕਿਲੋਮੀਟਰ ਨਾਲ ਹੀ ਇੱਥੇ ਇੱਕ ਸਕੂਲ ਬਣਿਆ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਅੰਦਰ ਦਿਖਾਇਆ ਸੀ ਕਿ ਮੁਗਲਾਂ ਦਾ ਵੀ ਇੱਕ ਦੌਰ ਦਾ ਇੱਥੇ ਨਿਸ਼ਾਨ ਹੈ। ਇਸੇ ਤਰ੍ਹਾਂ ਹੀ ਇਹ ਸਿੱਖ ਮਜ਼ਹਬ ਦਾ ਇੱਥੇ ਬਹੁਤ ਬੜੀ ਅਲਾਮਤ, ਇੱਥੇ ਬਹੁਤ ਬੜਾ ਗੁਰਦੁਆਰਾ, ਇੱਕ ਨਿਸ਼ਾਨ, ਇੱਕ ਯਾਦ ਕਾਇਮ ਸਿੱਖ ਮਜ਼ਹਬ ਦੀ ਇੱਥੇ ਹੜੱਪਾ ਦੇ ਵਿੱਚ। ਇਹ ਤੁਸੀਂ ਮੇਰੇ ਪਿੱਛੇ ਦਰਵਾਜ਼ਾ ਦੇਖ ਰਹੇ ਆ, ਇਹ ਦਰਵਾਜ਼ਾ ਉਸ ਵਕਤ ਦਾ ਬਣਿਆ ਹੈ। ਇਹ ਦਰਵਾਜ਼ਾ ਉਸ ਵਕਤ ਦਾ, ਇਹ ਚਗਾਠ ਲੱਕੜ ਦੀ, ਕੈਲ ਦੀ ਲੱਕੜ ਦੀ, ਮੋਟੀ ਲੱਕੜ ਦੀ ਉਦਾਂ ਹੀ ਬਣੀ ਹੋਈ ਆ। ਉਹਦੇ ਉੱਤੇ ਆ ਦਰਵਾਜ਼ੇ ਤੇ ਉਹੀ ਡਿਜ਼ਾਈਨਿੰਗ ਹੋਈ ਹੋਈ ਆ। ਤੇ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ 1918 ਦਾ ਇਹ ਗੁਰਦੁਆਰਾ, ਇਹ ਸਾਰਾ ਜਿਹੜਾ ਸਿੱਖ ਮਜ਼ਹਬ ਦਾ ਬਣਿਆ ਹੈ ਨਾ, ਉਹ ਤੁਹਾਨੂੰ ਜਿਹਦੇ ਦਰਸ਼ਨ ਮੈਂ ਕਰਾਉਣ ਲੱਗਾ। 1918 ਦੇ ਵਿੱਚ ਤਕਰੀਬਨ ਕਹਿੰਦੇ ਇਹ ਬਣਿਆ ਸੀ। ਆਜੋ ਤੁਹਾਨੂੰ ਅੰਦਰੋਂ ਵਿਖਾਉਂਦਾ। ਹੁਣ ਅੱਜ ਕੱਲ੍ਹ ਚੱਲ ਰਿਹਾ, ਅੱਜ ਕੱਲ੍ਹ ਇੱਥੇ ਸਕੂਲ ਬਣਿਆ ਤੇ ਉਹਨਾਂ ਨੇ ਕਹਿੰਦੇ ਵੀ ਜਿਹੜੇ ਉਹ ਉੱਥੇ ਸਿੱਖ ਮਜ਼ਹਬ ਦੇ ਵਸਣ ਵਾਲੇ, ਉਹਨਾਂ ਨੇ ਉੱਥੋਂ ਇਹ ਕਿਹਾ ਸੀ ਵੀ ਇਹਨੂੰ ਖਰਾਬ ਨਾ ਕਰਿਓ, ਵੀ ਇਹਦੇ ਸਕੂਲ ਬਣਾ ਲਓ। ਫਿਰ ਇੱਥੇ ਸਾਡੀ ਗੌਰਮੈਂਟ ਨੇ ਸਕੂਲ ਬਣਾ ਦਿੱਤਾ ਸੀ, ਕਿਉਂ ਸਕੂਲ ਤੋਂ ਵੱਡੀ ਸ਼ੈ ਕੋਈ ਨਹੀਂ ਹੁੰਦੀ। ਇਹ ਮੇਰੇ ਬਿਲਕੁਲ ਪਿੱਛੇ ਤੁਸੀਂ ਦੇਖਦੇ ਆ ਵੀ ਮਗਰਲੀ ਸਾਈਡ ਤੇ ਨਾ ਦਰਵਾਜ਼ਾ ਮੇਨ ਵੜਦੇ ਹੀ ਤੇ ਅੱਗੇ ਇੱਕ ਤਲਾਬ ਆ। ਇਸ ਤੇ ਇਹ ਹੁਣ ਤਾਂ ਇਸ ਟਾਈਮ ਤਾਂ ਖੁਸ਼ਕ ਆ, ਇਹਦੇ 'ਚ ਪਾਣੀ ਨਹੀਂ ਹੈ ਇਸ ਟਾਈਮ। ਤਾਂ ਇੱਥੇ ਛੋਟੇ ਛੋਟੇ ਬੱਚੇ ਖੇਡਦੇ ਆ ਤੇ ਉਹ ਆਪਣਾ ਪੜ੍ਹਦੇ ਆ, ਸਕੂਲ ਆ ਇਹ। ਲੇਕਿਨ ਉਸ ਟਾਈਮ ਇਹਦੇ 'ਚ ਪਾਣੀ ਹੁੰਦਾ ਸੀਗਾ। ਇਹ ਇਸ ਤਰ੍ਹਾਂ ਜਿਵੇਂ ਇੱਕ ਇੰਡੀਆ ਦੇ ਵਿੱਚ ਵੱਡਾ ਗੁਰਦੁਆਰਾ ਸਾਹਿਬ ਆ, ਉਹਦੇ ਵਿੱਚ ਆਹੀ ਨਕਸ਼ਾ ਇਦਾਂ ਹੀ ਵਿੱਚ ਤਲਾਬ ਬਣਿਆ ਹੈ, ਮਜ਼ਹਬੀ ਤਲਾਬ ਉਹਨਾਂ ਦਾ, ਕੋਈ ਜਿਸ ਤਰ੍ਹਾਂ ਉਹਨਾਂ ਦੇ ਮਜ਼ਹਬ ਦੇ ਵਿੱਚ ਹੈ। ਉਸ ਪਾਣੀ ਦੀ ਕਦਰੋ ਕੀਮਤ ਆ ਜੋ ਵੀ, ਉੱਦਾਂ ਹੀ ਇਹ ਉਸ ਟਾਈਮ ਸੀ। ਉਸ ਟਾਈਮ ਵੀ ਇਸੇ ਤਰ੍ਹਾਂ ਹੀ ਇਹ ਪਾਣੀ ਦਾ ਤਲਾਬ ਸੀ। ਤੇ ਜਿੱਦਾਂ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਨਾ, ਉੱਦਾਂ ਹੀ ਇਮਾਰਤ ਬਣੀ ਹੋਈ ਆ ਜਿਹੜੀ ਅੱਜ ਸਕੂਲ ਬਣ ਗਈ ਆ। ਇਸੇ ਤਰ੍ਹਾਂ ਹੀ ਉਹੀ ਪੁਰਾਣਾ ਨਕਸ਼ਾ ਦਿਖਾ ਰਹੇ ਆ ਜੀ ਤੁਸੀਂ ਨਾਲ ਨਾਲ। ਤੇ ਐਸੇ ਰੁੱਖ ਵੀ ਖੜੇ ਆ ਇੱਥੇ, ਦਰਖਤ ਵੀ ਖੜੇ ਜਿਹੜੇ ਪੁਰਾਣੇ ਵਕਤਾਂ ਦੇ। ਤੇ ਇੱਥੋਂ ਉਹ ਦਰਵਾਜ਼ਾ ਇੰਟਰ ਹੁੰਦਾ, ਉੱਥੇ ਗੁਰਦੁਆਰਾ ਸਾਹਿਬ ਆ। ਅੱਜ ਉਹ ਤੁਹਾਨੂੰ ਉਹ ਦਿਖਾਉਂਦੇ ਆ। ਤੁਸੀਂ ਇੱਕ ਵਾਰੀ ਕੈਮਰਾ ਚਾਰੇ ਪਾਸੇ ਘੁਮਾ ਕੇ ਦਿਖਾ ਦਿਓ ਵੀ ਉਹ ਉਸ ਟਾਈਮ ਦੀ ਬਿਲਡਿੰਗ ਉੱਦਾਂ ਹੀ ਖੜੀ ਆ। ਬੜੀ ਸੋਹਣੀ ਬਿਲਡਿੰਗ ਖੜੀ ਆ, ਸਾਫ਼ ਸੁਥਰੀ। ਕਿਉਂ ਸਕੂਲ ਬਣ ਗਿਆ, ਇਹਨੂੰ ਰੰਗ ਰੋਗਨ ਵੀ ਕਰਦੇ ਆ, ਇਹਦੀ ਹਿਫਾਜ਼ਤ ਵੀ ਕਰਦੇ ਆ, ਇੱਥੇ ਸਫਾਈ ਵੀ ਕਰਦੇ ਆ। ਇੱਥੇ ਸਰਕਾਰੀ ਜਿਹੜੇ ਸਰਕਾਰ ਦੇ ਪੱਕੇ ਮੁਲਾਜ਼ਮ, ਜਿਹੜੇ ਸਕੂਲ ਟੀਚਰ ਆ, ਬਾਕੀ ਇੰਤਜ਼ਾਮ ਸੰਭਾਲਣ ਵਾਲੇ ਇੱਥੇ ਬੰਦੇ, ਉਹ ਸਾਰੇ ਮੌਜੂਦ ਆ। ਉਹ ਸਫਾਈ ਸੁਥਰਾਈ ਰੱਖਦੇ ਆ। ਤੁਸੀਂ ਦੇਖ ਨਹੀਂ ਰਹੇ ਵੀ ਅੱਜ ਇਹਦੇ 'ਚ ਕੋਈ ਕੱਖ ਕੰਡਾ ਨਹੀਂ ਹੈ, ਸਫਾਈ ਕੀਤੀ ਹੋਈ ਹੈ, ਬੜਾ ਸੋਹਣਾ ਨਿਜ਼ਾਮ ਚਲਾਇਆ ਹੈ ਇਹ। ਫਿਰ ਆ ਜਿਹੜਾ ਹੇਠ ਆ, ਤੁਸੀਂ ਹੇਠ ਦੇਖੋਗੇ ਨਾ, ਤੇ ਇਹਦੇ ਵਿੱਚ ਇਹ ਫਰਸ਼ ਲੱਗਾ ਪੱਕਾ, ਉਸ ਟਾਈਮ ਦਾ ਪੱਕੀ ਇੱਟ ਦਾ ਲੱਗਾ ਚਾਰੇ ਪਾਸੇ। ਉਹ ਉਦੋਂ ਦਾ ਹੀ ਇਹਨਾਂ ਨੇ ਦੁਬਾਰਾ ਨਹੀਂ ਲਾਇਆ, ਉਸ ਟਾਈਮ ਦਾ ਹੀ ਆ। ਅੱਛਾ, ਅੱਗੇ ਮੈਂ ਦੇਖਦਾ ਸੀਗਾ ਵੀ ਆਹ ਤਖਤੀਆਂ ਦੇ ਉੱਤੇ ਕੀ ਲਿਖਿਆ ਹੈ। ਜਿਹੜਾ ਤਲਾਬ ਆ ਨਾ ਪਾਣੀ ਵਾਲਾ, ਉਹਦੇ ਸਿਰੇ ਤੇ ਲੱਗੀਆਂ ਸੀ। ਹੁਣ ਮੈਂ ਗੌਰ ਕਰਕੇ ਪੜ੍ਹਿਆ ਵੀ ਜਿਨ੍ਹਾਂ ਨੇ ਇੱਥੇ ਕੋਈ ਸੇਵਾ ਕੀਤੀ ਨਾ, ਡਿਊਟੀ ਕੀਤੀ ਹੈ, ਸੇਵਾ ਸਫਾਈ ਕਰਦੇ ਰਹੇ, ਉਹਨਾਂ ਦੇ ਪੁਰਾਣੇ ਵਕਤਾਂ ਦੇ ਨਾਂ ਲਿਖੇ। ਬਾਕੀ ਤਾਂ ਚਲੋ ਇੱਥੇ ਲਾਗੇ ਲਾਗੇ ਪਿੰਡਾਂ ਦੇ, ਮਿੰਟ ਗੁਮਰੀ ਦੇ ਆ, ਕੋਈ ਹੋਰ ਪਿੰਡਾਂ ਦੇ ਨਾਂ ਲਿਖੇ ਆ। ਸਾਡੇ ਲਾਗੇ ਦਾ ਪਿੰਡ ਦਾ ਕੋਈ ਬੰਦਾ ਸੀ। ਬੀਬੀ ਜਵਾਲਾ ਭਾਈ ਸਪਿਤਨੀ ਸਰਦਾਰ ਰਾਮ ਸਿੰਘ ਚਲਾਣਾ ਸਰਗਵਾਹੀ ਤੇ ਚੱਕ ਨੰਬਰ 550 ਮੋਲੀਆਂ ਵਾਲਾ। ਇਹ ਸਾਡੇ ਲਾਗੇ ਆ, ਸਾਡਾ 452, ਉਹ 450। ਇਹ ਸਾਡੇ ਲਾਗੇ ਦਾ ਕੋਈ ਬੰਦਾ ਸੀ। ਉਹ ਵੇਖ ਲਾ, ਇੱਦਾਂ ਸਾਰਿਆਂ ਦੇ ਨਾਂ ਲਿਖੇ। ਉਹ ਜਿੱਦਾਂ ਜਿਹੜੀ ਸ਼ਹਿ ਹੈ ਸੀ ਨਾ, ਉਹਨਾਂ ਨੇ ਖਰਾਬ ਨਹੀਂ ਕੀਤੀ, ਉੱਦਾਂ ਦੀ ਉੱਦਾਂ ਹੀ ਰੱਖੀ ਆ। ਇਹ ਹੜੱਪਾ ਸ਼ਹਿਰ ਦੇ ਬਿਲਕੁਲ ਨਾਲ ਆ। ਇਹ ਜਿਹੜਾ ਹੜੱਪਾ ਜਿੱਥੇ ਉਹ ਸ਼ਹਿਰ ਗਰਕ ਹੋਇਆ ਨਾ, ਉਹਦੇ ਸਾਹਮਣੇ 1 ਕਿਲੋਮੀਟਰ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਆ, ਬੜਾ ਵੱਡਾ ਗੁਰਦੁਆਰਾ ਸਾਹਿਬ ਹੈ। ਅੱਛਾ, ਇੱਦਾਂ ਆ ਗਿਆ ਨਾ ਇਹ ਤਲਾਬ, ਆਪਾਂ ਵੱਡੇ ਦਰਵਾਜ਼ੇ ਥਣੀ ਅੰਦਰ ਵੜੇ ਆ, ਸਾਹਮਣੇ ਤਲਾਬ ਆ ਗਿਆ। ਇੱਦਾਂ ਆਹ ਇਮਾਰਤ ਆ ਤੇ ਇੱਦਾਂ ਨਾਲ ਹੀ ਇੱਦਾਂ ਨੂੰ ਆ ਗੁਰਦੁਆਰਾ ਸਾਹਿਬ ਦਾ ਇੱਥੇ ਬਣਿਆ ਦਰਵਾਜ਼ਾ ਬਣਿਆ। ਇੱਥੇ ਆ ਕੋਈ ਪਤਾ ਨਹੀਂ ਹੁਣ ਦੀ ਇੱਕ ਪੁਰਾਣੀ, ਆ ਦੇਖੋ ਜੀ, ਆ ਅੰਦਰ ਆ ਜਾਓ। ਇਹ ਗੁਰਦੁਆਰਾ ਸਾਹਿਬ ਦਾ ਨਾ ਇੱਕ ਦਰਵਾਜ਼ਾ ਉਧਰੋਂ ਆਉਂਦਾ ਤੇ ਇੱਕ ਆ ਤਲਾਬ ਵੱਲੋਂ ਆਉਂਦਾ। ਇੱਕ ਤਾਂ ਜਿੱਧਰੋਂ ਤੁਹਾਨੂੰ ਮੈਂ ਲੈ ਕੇ ਆਇਆ ਨਾ, ਤੇ ਇੱਕ ਆ ਮੇਨ ਦਰਵਾਜ਼ਾ ਇਸ ਪਾਸੇ ਆ। ਇਹਨੂੰ ਵੀ ਹਜੇ ਤੱਕ ਉਹੀ ਲੱਕੜੀ ਦੇ, ਉਹੀ ਦਰਵਾਜ਼ੇ, ਉਹੀ ਇਮਾਰਤ, ਰੰਗ ਰੋਗਨ ਹੋਇਆ। ਸਕੂਲ ਬਣਾਉਣ ਦਾ ਇਹ ਫਾਇਦਾ ਹੋ ਗਿਆ ਵੀ ਇੱਕ ਤਾਂ ਇੱਥੇ ਸਵਾਬ ਦਾ ਕੰਮ ਆ, ਪੁੰਨੇ ਦਾ ਕੰਮ ਆ, ਵੀ ਬੱਚੇ ਪੜ੍ਹਦੇ ਆ, ਉਹਨਾਂ ਨੂੰ ਤਾਲੀਮ ਮਿਲਦੀ ਆ। ਦੂਆ, ਇਹ ਗੁਰਦੁਆਰੇ ਦੀ ਹਿਫਾਜ਼ਤ ਹੋ ਜਾਂਦੀ ਆ, ਰੰਗ ਰੋਗਨ ਇਹਦਾ ਸਾਰਾ ਖਿਆਲ ਰੱਖਦੇ ਆ। ਤੇ ਫਿਰ ਇੱਦਾਂ ਦੀ ਜਗ੍ਹਾ ਇੱਦਾਂ ਦੇ ਕੰਮ 'ਚ ਵਰਤਣ 'ਚ ਆਉਣੀ ਚਾਹੀਦੀ ਸੀ ਵੀ ਉਹਨਾਂ ਨੇ ਇਹ ਦਾਨ ਕੀਤਾ ਸੀ ਵੀ ਇਹਨੂੰ ਸਕੂਲ ਬਣਾ ਦਿਓ। ਤੇ ਆ ਜਾਓ ਅੰਦਰ, ਤੁਹਾਨੂੰ ਮੈਂ ਦਿਖਾ ਦੂੰ।
ਆ ਜਾਓ, ਕੈਮਰਾ ਤੁਸੀਂ ਲਾਗੇ ਲੈ ਕੇ ਆਓ ਨਾ, ਤੁਸੀਂ ਬਾਹਰ ਹੀ ਖੜੇ ਰਹੋ, ਤੁਹਾਡੇ ਬੂਟ ਆ ਤੇ ਮੈਂ ਜੁੱਤੀ ਲਾ ਲੈਣਾ। ਆ ਦੇਖੋ ਉਦਾਂ ਹੀ ਬਣੇ ਆ ਪਿਲਰ, ਤੇ ਆ ਅੰਦਰ ਮੜੀ ਬਣੀ ਹੈ। ਲੈ ਮੈਂ ਦਿਖਾ ਦਵਾਂ, ਤੂੰ ਅੰਦਰ ਨਾ ਆਈ। ਇੱਕ ਤਾਂ ਸਿਰ ਵੀ ਨਹੀਂ ਢੱਕਿਆ, ਤੁਸੀਂ ਜੁੱਤੀ ਵੀ ਪਾਈ ਹੈ। ਆ ਦੇਖੋ ਇੱਥੇ ਕੁਝ ਲਿਖਿਆ ਹੈ, ਅੱਲਾ ਜਾਣੇ ਕੀ ਲਿਖਿਆ। ਆ ਲਿਖਿਆ ਹੈ ਇੱਦਾਂ ਇੱਦਾਂ ਕੁਝ ਲਿਖਿਆ, ਮੈਂ ਪਰਲੇ ਪਾਸੋਂ ਵੀ ਦਿਖਾਊਂਗਾ, ਸ਼ਾਇਦ ਉਹਨਾਂ ਨੂੰ ਲਿਖਿਆ ਹੋਵੇ। ਤੇ ਆ ਮੜੀ ਬਣੀ, 4 ਪਾਸੇ ਬੂਹੇ ਆ ਜੀ ਇਹਦੇ, ਇੱਦਾਂ ਚਾਰੇ ਪਾਸੇ ਬੂਹੇ ਲੱਗੇ। ਤੇ ਬੂਹੇ ਉਹੀ ਆ ਜਿਹਦੇ 'ਚ ਬੰਦਾ ਝੁੱਕ ਕੇ ਹੇਠਾਂ ਸਿਰ ਕਰਕੇ ਅੰਦਰ ਵੜੇ। ਤੇ ਇੱਦਾਂ ਹੀ ਉਤਲੇ ਪਾਸੇ ਜਾਲੀ ਲੱਗੀ, ਬਹੁਤ ਸੋਹਣਾ ਬਣਿਆ ਵੀ, ਜਿੱਦਾਂ ਉਹ ਡਿਜ਼ਾਈਨ ਪੁਰਾਣੇ ਵਕਤਾਂ ਦਾ। ਆ ਉੱਤੇ ਗੁੰਬਦ ਆ, ਚਾਰ ਉਹਦੇ ਉੱਤੇ ਬਣੇ ਹੋਏ, ਤੇ ਆ ਉੱਤੇ ਰੰਗ ਰੋਗਨ ਹੋਇਆ, ਉਹ ਡਿਜ਼ਾਈਨ ਪੁਰਾਣੇ ਵਕਤਾਂ ਦਾ ਬਣਿਆ। ਤੇ ਆ ਮੜੀ ਬਣੀ ਹੈ। ਇਹਦੇ ਬਾਰੇ 'ਚ ਮੈਨੂੰ ਇੰਨਾ ਪਤਾ ਨਹੀਂ ਹੈ, ਤੇ ਮੈਂ ਬਹੁਤੀ ਗੱਲ ਵੀ ਨਹੀਂ ਕਰਦਾ, ਆਪੇ ਉਹ ਦੱਸ ਦੇਣਗੇ ਨਾ ਦੇਖ ਕੇ ਵੀ ਇਹ ਕਿੱਦਾਂ। ਤੇ ਆ ਉਹ ਇਬਾਰਤ ਲਿਖੀ ਆ ਵੀ ਇਹਦੇ 'ਚ ਕੀ ਲਿਖਿਆ ਹੈ, ਇਹ ਪੜ੍ਹ ਕੇ ਉਹ ਦੱਸਣਗੇ ਵੀ ਕੀ ਲਿਖਿਆ, ਜਿਹੜੇ ਗੁਰਮੁਖੀ ਜਾਣਦੇ। ਅੱਛਾ, ਇੱਥੋਂ ਮੈਂ ਤੁਹਾਨੂੰ ਉਹ ਵੱਡੇ ਬੂਹੇ ਤੇ ਨਹੀਂ ਵੜਿਆ, ਅੱਗੇ ਤਲਾਬ ਸੀ, ਤਲਾਬ ਦੇ ਚਾਰੇ ਪਾਸੇ ਇਮਾਰਤ ਸੀ, ਉਹ ਦਿਖਾਈ ਹੈ। ਫਿਰ ਉਧਰੋਂ ਬੂਹੇ 'ਚ ਵੜੇ ਆ, ਗੁਰਦੁਆਰਾ ਸਾਹਿਬ ਆ, ਇੱਥੇ ਮੜੀ ਹੈ ਜਾਂ ਜੋ ਵੀ ਉਹ ਬਣਿਆ। ਸਾਨੂੰ ਤਾਂ ਨਹੀਂ ਇੰਨਾ ਪਤਾ, ਅਸੀਂ ਬਹੁਤੀ ਗੱਲ ਨਹੀਂ ਕਰਦੇ, ਜਿੰਨਾ ਕੁ ਪਤਾ ਅਸੀਂ ਤੁਹਾਨੂੰ ਦਿਖਾ ਦਿੱਤਾ, ਬਾਕੀ ਤੁਹਾਨੂੰ ਪਤਾ ਹੋਊ। ਫਿਰ ਆ ਇਮਾਰਤ ਬਣੀ ਹੈ, ਇੱਧਰੋਂ ਵੀ ਬੂਹਾ ਸੀਗਾ, ਤੇ ਆ ਵੀ ਉਸ ਵਕਤ ਦੀ ਬਣੀ ਹੋਈ ਹੈ। ਤੇ ਇੱਥੋਂ ਪੌੜੀ ਚੜ੍ਹਦੀ, ਆਪਾਂ ਪੌੜੀ ਚੜ੍ਹ ਕੇ ਤਾਂ ਜਾ ਕੇ ਤੁਹਾਨੂੰ ਦਿਖਾ ਦਿੰਦੇ ਹਾਂ, ਦਰਸ਼ਨ ਕਰਾਉਂਦੇ, ਆ ਜਾਓ। ਤੂੰ ਅੱਗੇ ਆ ਕੇ ਦਿਖਾ, ਇੱਦਾਂ ਤਾਂ ਮੈਂ ਅੱਗੇ ਆ ਜਾਣਾ। ਮੈਂ ਕਹਿੰਦਾ ਬੂਹਾ ਲੱਗ ਗਿਆ, ਜੰਦਾ ਲੱਗਾ, ਇੱਥੇ ਜੰਦਰਾ ਵੱਗਾ। ਇੱਧਰ ਨੂੰ ਆਈ, ਇੱਧਰ ਨੂੰ ਆਈ। ਆ ਦੇਖੋ, ਮੈਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਇਮਾਰਤ ਨਹੀਂ ਦੇਖੀ, ਇੱਦਾਂ ਦਾ ਬਿਲਡਿੰਗ ਨਹੀਂ ਦੇਖੀ। ਆ ਦੇਖੋ, ਇਹ ਵੀ ਉਹ ਸਕੂਲ ਦਾ ਹਿੱਸਾ ਹੀ ਆ, ਇਸ ਟਾਈਮ ਸਕੂਲ ਦੇ ਬਰਤਨ 'ਚ ਹੀ ਆ। ਉਹ ਪਰਲੇ ਪਾਸੇ ਵੀ ਬਣੀ ਹੋਈ ਆ, ਜਿਵੇਂ ਬਾਦਸ਼ਾਹਾਂ ਦੀ ਬਣੀ ਹੁੰਦੀ ਇੱਦਾਂ। ਤੇ ਇਹ ਹੈ ਉਹ ਗੁਰਦੁਆਰੇ ਦੇ ਬਿਲਕੁਲ ਨਾਲ ਆ। ਇਹ ਕਾਹਦੀ ਇਮਾਰਤ ਸੀ, ਇਹ ਹੁਣ ਮੈਂ ਤਸੱਲੀ ਮੈਨੂੰ ਕੋਈ ਨਹੀਂ ਵੀ ਇਹ ਕਾਹਦੀ ਸੀ। ਉਂਝ ਲੱਗਦੀ ਆ ਵੀ ਕੋਈ ਜਿੱਦਾਂ ਕੋਈ ਵੱਡੀ ਅਦਾਲਤ ਹੁੰਦੀ ਹੈ ਜਾਂ ਕੋਈ। ਇਹਦੇ ਤੋਂ ਉੱਤੇ ਵੀ ਬਣੀ ਹੋਈ, ਉਹ ਵੀ ਤੁਹਾਨੂੰ ਦਿਖਾਉਂਦੇ। ਜੀ ਆ ਵੱਡਾ ਬੂਹਾ, ਜਿਹੜਾ ਮੇਨ ਦਰਵਾਜ਼ਾ, ਇੱਧਰ ਮੇਰੇ ਵੱਲ ਕਰੀ। ਹੁਣ ਮੈਂ ਤੁਹਾਨੂੰ ਨਾ, ਹੁਣ ਮੈਂ ਛੱਤ ਦੇ ਉੱਤੇ ਚੜ੍ਹ ਗਿਆ, ਤੇ ਮੈਂ ਤੁਹਾਨੂੰ ਮੇਨ ਦਰਵਾਜ਼ਾ ਤੇ ਪੂਰਾ ਨਕਸ਼ਾ ਸਮਝਾਉਣਾ ਵੀ ਮੇਨ ਦਰਵਾਜ਼ੇ ਥਣੀ ਵੜ ਕੇ ਕਿੱਦਾਂ ਸਕੂਲ ਆਉਂਦਾ, ਤੇ ਕਿੱਦਾਂ ਉਹ ਤਲਾਬ। ਇੱਧਰ ਆਓ, ਦਿਖਾਓ ਗੁਰਦੁਆਰਾ ਸਾਹਿਬ ਨੂੰ, ਜਿਹੜਾ ਮੇਨ ਗੇਟ ਆ ਨਾ, ਮੇਨ ਬੂਹਾ ਉਹ ਆਹ। ਇੱਥੋਂ ਵੜ ਕੇ ਤੇ ਆ 2 ਮੰਜ਼ਿਲਾਂ ਬਿਲਡਿੰਗ ਆ ਜਿਹਦੇ ਅਸੀਂ ਉੱਤੇ ਖਲੋਤੇ। ਇੱਧਰ ਤੋਂ ਸਾਹਮਣੇ ਫਿਰ ਉਹ ਗੁਰਦੁਆਰਾ ਸਾਹਿਬ, ਠੀਕ ਆ। ਇੱਦਾਂ ਹੀ ਉਹਨਾਂ ਨੂੰ ਲਿਆ, ਇੱਧਰ ਦਿਖਾਓ। ਹੁਣ ਤੁਹਾਨੂੰ ਸੌਖੀ ਸਮਝ ਆ ਜਾਊਗੀ ਵੀ ਉਹ ਤਲਾਬ ਇੱਥੇ ਆ, ਇਸ ਪਾਸੇ ਉਹ ਦਰਵਾਜ਼ਾ, ਇੱਧਰ ਇੱਥੋਂ ਉਹ ਦਰਵਾਜ਼ਾ, ਉਹਦੇ 'ਚ ਵੜ ਕੇ ਤੇ ਸਾਹਮਣੇ ਆ ਤਲਾਬ ਆ ਗਿਆ। ਤਲਾਬ ਤੇ ਆ ਇੱਦਾਂ ਹੀ ਇਹਦੇ 'ਚ ਇੱਕ ਕੋਠਾ ਵੀ ਨਵਾਂ ਨਹੀਂ ਪਿਆ, ਸਾਰੇ ਕਹਿੰਦੇ ਉਸ ਟਾਈਮ ਦਾ ਬਣਿਆ ਹੈ, ਤੇ ਬਹੁਤ ਸੋਹਣੀ ਹਾਲਤ 'ਚ ਖੜਾ, ਬਹੁਤ ਸੋਹਣਾ ਬਣਿਆ ਹੈ। ਇੱਦਾਂ ਦਾ ਪੂਰੇ ਪੰਜਾਬ ਦਾ ਸਭ ਤੋਂ ਸੋਹਣਾ ਸਕੂਲ ਹੈ ਇਸ ਟਾਈਮ ਇਹ, ਜੋ ਮੈਂ ਦੇਖ ਰਿਹਾ। ਉਹਨਾਂ ਨੂੰ ਇਹ ਅਸੀਂ ਜਿਹੜੀ ਛੱਤ ਤੇ ਫਿਰ ਰਹੇ ਆ ਨਾ, ਜਿਹੜੀ ਤੁਹਾਨੂੰ ਹੇਠਾਂ ਦਿਖਾਈ ਸੀ ਨਾ ਵੱਡੀ ਅਦਾਲਤ ਜੀ, ਇਹ ਉਹਦੀ ਛੱਤ ਆ। ਤੇ ਉਸ ਟਾਈਮ ਦੇ ਆ ਬੀਮ ਪਾਏ, ਆ ਬੀਮ ਦੇਖ, ਬੰਦੇ ਦੇ ਜੱਫੇ ਦੇ ਵਿੱਚ ਇਹ ਬੀਮ ਨਹੀਂ ਆਉਂਦਾ। ਅੱਗੇ ਆ ਜਾ। ਅੱਛਾ, ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀ ਨਾ, ਚੱਲ ਪਿਆ ਬਈ, ਜਿਹੜੀ ਪੁਰਾਣੀ ਇਮਾਰਤਾਂ ਹੁੰਦੀਆਂ, ਉਹ ਪੁਰਾਣੀ ਥਾਂ ਹੁੰਦੀ ਆ ਨਾ, ਉੱਥੇ ਕਈ ਛਾਵਾਂ ਦਾ
ਤੁਹਾਨੂੰ ਮੇਲ ਲੱਭੂਗਾ, ਉਹ ਲਾਜ਼ਮੀ ਲੱਭੂਗਾ ਵੀ ਜਿੱਦਾਂ ਇਸ ਗੁਰਦੁਆਰਾ ਸਾਹਿਬ ਤੇ ਆ ਗੋਲੇ ਕਬੂਤਰ ਉਹ ਆਮ ਬੈਠੇ ਆ। ਮੈਂ ਦਿਖਾਣਾ, ਉਹ ਪਰਾਂ ਨੂੰ ਉੱਡ ਕੇ ਗਿਆ, ਆ ਜਾਂਦਾ ਦਿਖਾਣਾ। ਇੱਧਰ ਦੇਖ, ਆ ਬੋਰਡ ਦਾ ਦਰਖਤ ਆ, ਬੜੇ ਪੁਰਾਣੇ ਬੋਰਡ ਆ, ਇਹਨਾਂ ਨੇ ਬੜੀ ਪਤਲੀ ਛੰਗਾਈ ਕੀਤੀ ਆ। ਪਿੱਪਲ ਆ ਪਿੱਪਲ ਆ, ਉਹ ਪਰਲੇ ਪਾਸੇ ਬੋਰਡ ਆ। ਇਸ ਤੋਂ ਭਾਰੇ ਬੋਰਡ ਅਗਲੇ ਪਾਸੇ ਖਲੋਤੇ ਆ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਸਾਹਮਣੇ। ਤੇ ਇਹ ਸੀਗਾ ਹੜੱਪਾ ਦਾ ਗੁਰਦੁਆਰਾ ਸਕੂਲ। ਇਸ ਟਾਈਮ ਜੀ ਮੈਂ ਹੜੱਪਾ ਸ਼ਹਿਰ ਦੇ ਸਕੂਲ ਦੇ ਵਿੱਚ ਖਲੋਤਾ, ਜਿਹੜਾ ਪੰਜਾਬ ਦਾ ਇਸ ਟਾਈਮ ਮੇਰੇ ਹਿਸਾਬ ਨਾਲ ਸਭ ਤੋਂ ਪਿਆਰਾ, ਸਭ ਤੋਂ ਸੋਹਣਾ, ਵਧੀਆ ਸਕੂਲ ਬਣਿਆ ਹੈ। ਕਿਉਂ? ਇਹਦੀ ਵਜ੍ਹਾ ਇਹ ਆ ਵੀ ਇਹ ਇੱਕ ਗੁਰਦੁਆਰਾ ਸਾਹਿਬ ਸੀ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ 1918 ਦੇ ਵਕਤਾਂ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਸ਼ਾਇਦ ਬਣਿਆ ਹੋਵੇ। ਤੇ ਉਹਨਾਂ ਨੇ ਫਿਰ ਇਹ ਜਦੋਂ ਅਦਲੀ ਬਦਲੀ ਹੋਈ ਨਾ, ਜਾੜੇ ਪਏ, ਤੇ ਇਹਨਾਂ ਨੂੰ ਕਿਹਾ ਸੀ ਪਾਕਿਸਤਾਨ ਦੀ ਸਰਕਾਰ ਨੂੰ ਵੀ ਇਹਨੂੰ ਤੁਸੀਂ ਢਾਣਾ ਨਹੀਂ ਹੈ, ਇਹ ਅਸੀਂ ਦਾਨ ਕਰ ਦਿੰਦੇ ਹਾਂ ਸਕੂਲ ਵਾਸਤੇ, ਵੀ ਇੱਥੇ ਬੱਚੇ ਪੜ੍ਹਨਗੇ। ਤੇ ਇਸ ਗੁਰਦੁਆਰੇ ਦਾ ਨਕਸ਼ਾ ਉਹ ਆ ਜਿਹੜਾ ਉੱਥੇ ਨਨਕਾਣਾ ਸਾਹਿਬ ਗੁਰਦੁਆਰਾ ਬਣਿਆ, ਜਾਂ ਇੰਡੀਆ ਦੇ ਵਿੱਚ ਜਿਹੜੇ ਮੇਨ ਵੱਡੇ ਗੁਰਦੁਆਰੇ ਬਣੇ ਨਾ, ਉਸ ਨਕਸ਼ੇ ਤੇ ਬਣਿਆ। ਉੱਦਾਂ ਹੀ ਉਹ ਪਾਣੀ ਵਾਲਾ ਤਲਾਬ ਆ, ਤੇ ਦਰਵਾਜ਼ੇ ਹਲੇ ਤੱਕ ਉਹ ਬੂਹੇ ਬਾਰੀਆਂ ਵੀ ਉਸ ਵਕਤ ਦੀਆਂ ਲੱਗੀਆਂ ਹੋਈਆਂ, ਤੇ ਤਰੋ ਤਾਜ਼ਾ ਬੂਹੇ ਬਾਰੀਆਂ, ਕੈਲ ਦੀ ਲੱਕੜ ਦੀਆਂ, ਡਿਜ਼ਾਈਨ ਬੜੇ ਸੋਹਣੇ। ਤੇ ਇਦਾਂ ਉਹ ਮੇਨ ਗੇਟ ਤੋਂ ਵੜ ਕੇ ਆਈਏ, ਅੱਗੇ ਉਹ ਤਲਾਬ ਆਂਦਾ, ਚਾਰੇ ਪਾਸੇ ਉਹੀ ਸਕੂਲ ਦੀ ਬਿਲਡਿੰਗ ਆ। ਫਿਰ ਅੰਦਰ ਵੜੀਏ ਤੇ ਗੁਰਦੁਆਰਾ ਸਾਹਿਬ ਆਂਦਾ ਤੇ ਮੜੀ ਆ। ਉਹਦਾ ਨਕਸ਼ਾ ਵੀ ਤੁਹਾਨੂੰ ਅੰਦਰੋਂ ਵੀ ਦਿਖਾਇਆ, ਬਾਹਰੋਂ ਵੀ ਦਿਖਾ ਦਿੱਤਾ। ਤੇ ਇਸ ਪਾਸੇ ਆ ਜਿਹੜੀ ਇਮਾਰਤ ਆ, ਇਹ ਅੱਲਾ ਜਾਣੇ ਕੀ ਆ, ਉਹ ਮੇਰੇ ਇਲਮ 'ਚ ਨਹੀਂ ਹੈ। ਵੀ ਆ ਛੱਤ ਤੇ ਬੀਮ ਪਾ ਕੇ ਨਾ ਉਹਨਾਂ ਨੇ ਬਣਾਏ ਇਹ, ਤੇ ਬੀਮ ਪਾ ਕੇ ਤੇ ਆ ਸਰੀਆ ਦੇਖੋ ਉਸ ਵਕਤਾਂ ਦਾ। ਇਦਾਂ ਦਾ ਸਰੀਆ ਹੁਣ ਲੱਭਦਾ ਵੀ ਨਹੀਂ ਹੈ, ਆਮ ਲੱਭਦਾ ਹੀ ਨਹੀਂ ਇਦਾਂ ਦਾ, ਜਿੱਡਾ ਮੋਟਾ ਹੈ ਸਰੀਆ। ਤੇ ਇਹਦੇ ਥੱਲੇ ਕੋ ਬਣਾਈ ਹੋਈ ਹੈ ਬੜੀ ਸੋਹਣੀ ਕੋਰੀਡੋਰ ਜਿਹਾ ਬਣਾ ਕੇ, ਹੈ ਤਾਂ ਉਹ ਵੀ ਸਕੂਲ ਦਾ ਹੀ ਹਿੱਸਾ ਇਸ ਟਾਈਮ, ਲੇਕਿਨ ਉਸ ਟਾਈਮ ਉਹ ਪਤਾ ਨਹੀਂ ਕੀ ਸੀ, ਕੋਈ ਲੰਗਰ ਖਾਨਾ ਸੀ ਜਾਂ ਉਹ ਕੋਈ ਖਾਸ ਜਗ੍ਹਾ ਸੀ, ਉਹ ਆਮ ਜਗ੍ਹਾ ਨਹੀਂ ਸੀ। ਇਸ ਟਾਈਮ ਅਸੀਂ ਤੀਸਰੀ ਮੰਜ਼ਿਲ ਦੇ ਉੱਤੇ ਖਲੋਤੇ ਹਾਂ, ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਗੁੰਬਦ ਆ ਹਾਲੇ ਵੀ ਸਾਡੇ ਤੋਂ ਉੱਤੇ ਆ, ਤੀਸਰੀ ਮੰਜ਼ਿਲ ਤੇ ਅਸੀਂ ਖਲੋਤੇ ਹਾਂ। ਹੜੱਪੇ ਦਾ ਜਿਹੜਾ ਇੱਥੇ ਗੁਰਦੁਆਰਾ ਜਿਹਦੇ ਸਕੂਲ ਬਣਿਆ, ਉਹਦਾ ਜਿਹੜਾ ਮੇਨ ਦਰਵਾਜ਼ਾ ਨਾ ਗੁਰਦੁਆਰਾ ਸਾਹਿਬ ਦਾ, ਜਿਹੜਾ ਉਹ ਦਰਵਾਜ਼ਾ ਤੁਹਾਨੂੰ ਦਿਖਾਇਆ ਸੀ, ਉਹ ਜਾਂਦਾ ਪਾਣੀ ਦੇ ਤਲਾਬ ਵੱਲ। ਤੇ ਆਹ ਦਰਵਾਜ਼ਾ ਜਿਹੜਾ ਮੇਨ ਆ ਬਹੁਤ ਵੱਡਾ, ਇਹ ਜਾਂਦਾ ਗੁਰਦੁਆਰਾ ਸਾਹਿਬ ਵੱਲ, ਜਿੱਥੇ ਅੱਗੇ ਤੁਹਾਨੂੰ ਦਿਖਾਇਆ। ਤੇ ਇੱਥੇ ਇੱਕ ਤਖਤੀ ਲੱਗੀ ਹੋਈ ਆ, ਉਹ ਵੀ ਮੈਂ ਤੁਹਾਨੂੰ ਵਿਖਾਉਂਦਾ। ਬਾਕੀ ਤੁਹਾਨੂੰ ਬਾਅਦ 'ਚ ਦਿਖਾਉਂਦੇ ਆ ਇਹਦੀ ਬਿਲਡਿੰਗ, ਇਮਾਰਤ ਜਿੱਦਾਂ ਬਣੀ। ਇੱਕ ਵਾਰੀ ਮੈਂ ਤੁਹਾਨੂੰ ਤਖਤੀ ਪੜ੍ਹਾ ਦਾਂ। ਹਾਂ ਜੀ, ਇੱਥੇ ਤਖਤੀ ਲੱਗੀ ਹੋਈ ਆ। ਇਹ ਤਖਤੀ ਤੁਸੀਂ ਪੜ੍ਹ ਸਕਦੇ ਹੋ ਵੀ ਇਹਦੇ ਤੇ ਕੀ ਲਿਖਿਆ, ਉਹ ਫਿਰ ਸਮਝ ਆ ਜੂਗੀ ਤੁਹਾਨੂੰ ਸਾਰੀ। ਉੱਤੋਂ ਦਿਖਾ, ਹੇਠਾਂ ਨੂੰ ਦਿਖਾ ਦੇ। ਹਾਂ, ਇੱਦਾਂ ਹੌਲੀ ਹੌਲੀ ਦਿਖਾ ਦੇ ਵੀ ਜਿਹਨੇ ਪੜ੍ਹਨਾ ਉਹ ਪੜ੍ਹ ਲੈਣਗੇ। ਤੇ ਇਹ ਗੁਰਮੁਖੀ 'ਚ ਲਿਖਿਆ, ਉਂਝ ਹੇਠਲੇ ਪਾਸੇ ਅੰਗਰੇਜ਼ੀ 'ਚ ਵੀ ਲਿਖਿਆ ਕੁਛ। ਕਮਾਲੀਆ ਲਿਖਿਆ, ਕਮਾਲੀਆ ਤਾਂ ਸਾਡੇ ਲਾਗੇ ਆ, ਸਾਡੇ ਪਿੰਡ ਰਹਿਮੇ ਸ਼ਾਹ ਤੋਂ 40 ਕਿਲੋਮੀਟਰ ਦੂਰ ਕਮਾਲੀਆ। ਦਿਖਾਤਾ ਜੀ, ਚਲੋ ਠੀਕ ਹੈ। ਹਾਂ ਠੀਕ, ਦੇਖ ਨਾ ਜਾਲੀਆਂ ਲੱਗੀਆਂ ਉਸ ਟਾਈਮ ਦੀਆਂ, ਉਹੀ ਲੱਗੀਆਂ। ਇਹ ਡਿਜ਼ਾਈਨ ਹੁਣ ਹੋਰ ਕਿਤੇ ਨਹੀਂ ਲੱਗਾ, ਇੱਥੇ ਹੀ ਲੱਗਾ। ਇੱਥੋਂ ਪਤਾ ਲੱਗਦਾ ਵੀ ਉਹ ਪੁਰਾਣੇ ਵਕਤਾਂ ਦੀਆਂ। ਕੋਈ ਸ਼ੈ ਵੀ ਇਹਨਾਂ ਨੂੰ ਨਵੀਂ ਲਾਣੀ ਨਹੀਂ ਪਈ। ਬੂਹੇ ਬਾਰੀਆਂ ਜੋ ਵੀ ਲੱਕੜ ਲੱਗੀ ਆ ਨਾ, ਉਹ ਹਾਲੇ ਤੱਕ ਉੱਦਾਂ ਹੀ ਲੱਗੀ ਆ। ਉਸ ਟਾਈਮ ਦੀ ਐਡੀ ਪੱਕੀ ਤੇ ਮਜ਼ਬੂਤ ਕੰਮ ਹੋਇਆ। ਆਹ ਤੁਸੀਂ ਉੱਤੇ ਮਨਾਰ ਦੇਖ ਲਓ, ਤੇ ਆ ਪਲਸਤਰ ਉਸ ਟਾਈਮ ਦਾ ਇਹਨਾਂ ਨੇ ਸਿਰਫ ਰੰਗ ਰੋਗਨ ਕਰਾਇਆ, ਤੇ ਉਸ ਟਾਈਮ ਦਾ ਐਸੀ ਮਜ਼ਬੂਤ ਬਣੀ ਸੀ ਵੀ ਹਜੇ ਤੱਕ ਉਹ ਲੱਗਦਾ ਵੀ ਜਿਵੇਂ ਅੱਜ ਹੀ ਬਣੀ ਹੈ, ਸਫਾਈ ਸੁਥਰਾਈ। ਆ ਦੇਖੋ ਨਾ ਜੀ, ਹਜੇ ਤੱਕ ਉਹ ਜਿਹੜੇ ਉੱਤੇ 2 ਮੰਜ਼ਿਲਾਂ ਹੈ, 2 ਮੰਜ਼ਿਲਾਂ ਕਿ 2 ਮੰਜ਼ਿਲਾਂ, ਦੂਸਰੀ ਮੰਜ਼ਿਲ ਦੇ ਉੱਤੇ ਆ ਮੇਨ ਬੂਹੇ ਦੇ ਉੱਤੇ ਬਣਿਆ ਹੈ, ਤੇ ਹਜੇ ਤੱਕ ਉੱਦਾਂ ਹੀ ਸਹੀ ਸਲਾਮਤ ਆ। 1900 ਕਿੰਨਾ ਲਿਖਿਆ ਸੀ? 1940। 1940 ਲਿਖਿਆ ਸੀ। 1940 ਕਿਹੜਾ ਅੱਜ ਦੀ ਗੱਲ? 40 ਦੀ ਤਖਤੀਆ ਬਣਿਆ, ਉਸ ਤੋਂ ਵੀ ਪੁਰਾਣਾ ਹੈ। ਬਣਿਆ ਉਸ ਤੋਂ ਪੁਰਾਣਾ ਹੈ ਗੁਰਦੁਆਰਾ, ਜਿਵੇਂ ਤੁਹਾਨੂੰ ਅੰਦਰੋਂ ਦਿਖਾ। ਤੇ ਬਾਕੀ ਤੁਸੀਂ ਦੇਖੋ ਇਹਦੇ ਜਿਹੜਾ ਮੂਹਰੇ ਨਾ ਆ ਬੋਰਡ, ਤੇ ਉਹ ਦਰਖਤ ਹਾਲੇ ਵੀ ਜਿਹੜੇ ਰੁੱਖਾਂ ਬੜੇ ਪੁਰਾਣੇ ਆ। ਬੋਰਡ ਤੇ ਪਿੱਪਲ ਜਿਹੜੇ ਨਾ ਉਹ ਬਹੁਤੇ ਆ। ਤੇ ਲਓ ਜੀ, ਆ ਸੀ ਜਿਹੜਾ ਤੁਹਾਨੂੰ ਅਸੀਂ ਅੱਜ ਦਾ ਦਰਸ਼ਨ ਕਰਾਏ ਆ ਗੁਰਦੁਆਰਾ ਸਾਹਿਬ ਹੜੱਪਾ ਦੇ। ਤੇ ਬਾਕੀ ਫਿਰ ਮਿਲਦੇ ਆ ਅਗਲੇ ਵਲੌਗ 'ਚ। ਥੋੜ੍ਹੇ ਦਿਨ ਪਹਿਲਾਂ ਨਾ ਟੀਵੀ ਦੇ ਵਿੱਚ ਦਿਖਾਇਆ ਵੀ ਜਿੱਦਾਂ ਕਿਸੇ ਦਾ ਕੋਈ 2 ਬੱਚੇ ਪੈਦਾ ਹੋਏ ਆ, ਬਾਕੀ ਉਹਨਾਂ ਦਾ ਵਜੂਦ ਜਿਹੜਾ ਨਾ ਉਹ ਵੱਖਰੇ ਵੱਖਰੇ ਆ।
ਛਾਤੀ ਜੁੜੀ ਆ। ਤੇ ਉਹ ਡਾਕਟਰਾਂ ਨੂੰ ਦਿਖਾਇਆ ਵੀ ਆਪਰੇਸ਼ਨ ਕਰਕੇ ਨਾ ਇਹਨਾਂ ਦੋਵਾਂ ਭਰਾਵਾਂ ਨੂੰ ਵੀ ਵੱਖਰੇ ਵੱਖਰੇ ਕਰ ਦਿਓ। ਉਹ ਡਾਕਟਰਾਂ ਨੇ ਦੱਸਿਆ ਵੀ ਇਹਨਾਂ ਦਾ ਨਾ ਜਿੱਥੋਂ ਛਾਤੀ ਜੁੜੀ ਆ ਵੀ ਇਹਨਾਂ ਦਾ ਦਿਲ ਇੱਕ ਹੀ ਆ, ਵੀ ਇੱਕੋ ਦਿਲ ਆ ਜਿਹੜਾ ਦੋਵੇਂ ਪਾਸੇ ਦੋਵਾਂ ਭਰਾਵਾਂ ਦਾ ਧੜਕਦਾ, ਵੀ ਇਹ ਵੱਖਰੇ ਨਹੀਂ ਹੋ ਸਕਦੇ। ਮੈਨੂੰ ਪੰਜਾਬ ਦੀ ਵੰਡ ਯਾਦ ਆ ਗਈ ਵੀ ਕਾਸ਼ ਉਸ ਟਾਈਮ ਕੋਈ ਇਹ ਵੀ ਦੇਖ ਲੈਂਦਾ ਵੀ ਇਸ ਪੰਜਾਬ ਦਾ ਵੀ ਦਿਲ ਇੱਕ ਸੀ, ਇਹਨਾਂ ਦਾ ਵਸੇਬ ਇੱਕ ਸੀ, ਬੋਲੀ ਇੱਕ ਸੀ, ਰਹਿਣ ਸਹਿਣ ਇੱਕ ਸੀ, ਵੀ ਇਹਨੂੰ ਵੰਡਦੇ ਨਾ। ਕਿਉਂ ਵੰਡਣ ਵਾਲਿਆਂ ਨੇ ਤਾਂ ਬਹਿ ਕੇ ਉੱਥੇ ਲਕੀਰ ਖਿੱਚਤੀ ਵੀ ਆਹ ਤੁਹਾਡਾ ਤੇ ਆਹ ਸਾਡਾ। ਉਹ ਜਿਨ੍ਹਾਂ ਨੇ ਉਜੜ ਕੇ ਇੱਧਰੋਂ ਉੱਧਰ ਜਾਣਾ ਸੀ ਜਾਂ ਉੱਧਰਲਿਆਂ ਨੇ ਉਜੜ ਕੇ ਇੱਧਰ ਆਉਣਾ ਸੀ, ਕੋਈ ਉਹਨਾਂ ਨੂੰ ਵੀ ਪੁੱਛ ਲੈਂਦਾ ਵੀ ਤੁਹਾਡੀ ਮਨਸ਼ਾ ਕੀ ਹੈ, ਪਰ ਕਿਸੇ ਨੇ ਨਹੀਂ ਪੁੱਛਿਆ। ਮੈਨੂੰ ਉਹ ਗੱਲ ਯਾਦ ਆਈ ਵੀ ਉਹ ਕਵਾਲ ਕਵਾਲੀ ਪਿਆ ਕਰੇ ਤੇ ਉਹ ਬੰਦੇ ਹਾਲ ਖੇਡਣ, ਤੇ ਉਹ ਕਵਾਲ ਨੂੰ ਕਿਸੇ ਨੇ ਕਿਹਾ ਵੀ ਯਾਰ ਤੈਨੂੰ ਹਾਲ ਨਹੀਂ ਆਉਂਦਾ, ਤੂੰ ਨਹੀਂ ਖੇਡਦਾ। ਉਹ ਕਹਿੰਦਾ ਜੇ ਮੈਂ ਹੀ ਹਾਲ ਖੇਡਣ ਲੱਗ ਗਿਆ ਤੇ ਫਿਰ ਕਵਾਲੀ ਕੌਣ ਕਰੂ, ਕਵਾਲ ਹਾਲ ਨਹੀਂ ਖੇਡਦੇ ਹੁੰਦੇ, ਇਹ ਖਿਡਾਉਂਦੇ ਹੁੰਦੇ। ਤੇ ਉਹਨਾਂ ਨੇ ਸਾਨੂੰ ਹਾਲ ਖਿਡਾਇਆ। ਜਦੋਂ ਇਹ ਗੁਰਦੁਆਰਾ ਬਣਾਇਆ ਹੋਣਾ ਨਾ ਬਣਾਉਣ ਵਾਲਿਆਂ ਨੇ, ਉਹਨਾਂ ਦੇ ਗੱਲ ਇਹ ਖਾਬ ਖਿਆਲ 'ਚ ਵੀ ਨਹੀਂ ਹੋਣੀ ਵੀ ਇੱਦਾਂ ਬਣਾ ਕੇ ਅਸੀਂ ਛੱਡ ਕੇ ਚੱਲ ਜਾਂਗੇ। ਦੇਖ ਸਾਡੇ ਬਜ਼ੁਰਗ ਉੱਥੇ ਮਸੀਤਾਂ ਬਣਾ ਕੇ ਤੇ ਲਹਿੰਦੇ ਪੰਜਾਬ ਆ ਗਏ, ਇੱਥੋਂ ਬਜ਼ੁਰਗ ਗੁਰਦੁਆਰੇ ਬਣਾ ਕੇ ਚੜ੍ਹਦੇ ਪੰਜਾਬ ਚਲੇ ਗਏ। ਮੈਂ ਕਹਿੰਦਾ ਆਪਣੀ ਜੂੰ ਛੱਡਣੀ ਤਾਂ ਔਖੀ ਹੁੰਦੀ ਆ, ਪਰ ਆਪਣਾ ਰੱਬ ਛੱਡਣਾ ਬਹੁਤ ਔਖਾ। ਕੋਈ ਆਪਣਾ ਰੱਬ ਛੱਡ ਕੇ ਵੀ ਭਲਾ ਜਾਂਦਾ। ਤੇ ਮੈਨੂੰ ਉੱਥੋਂ ਮਸੀਤਾਂ ਦੀ ਵੀਡੀਓ ਬਣਾ ਕੇ ਬੰਦਿਆਂ ਨੇ ਘਲਾਈ। ਕਈ ਮਸੀਤਾਂ ਜਿਹੜੀਆਂ ਉੱਥੇ ਬੇਬਰਾਨ ਪਈਆਂ ਵੀ ਉੱਥੇ ਸਿਰਫ ਚਿੜੀਆਂ ਤੋਤੇ ਰਹਿੰਦੇ, ਤੇ ਐਸੇ ਗੁਰਦੁਆਰੇ ਇੱਥੇ ਵੀ ਹੈ ਜਿਹੜੇ ਬੇਆਬਾਦ ਆ ਤੇ ਉਹ ਬਰਾਨ ਪਏ ਆ। ਬਹੁਤ ਵੱਡਾ ਦੁੱਖ ਆ 47 ਦਾ, ਪਰ ਜੇ ਕੋਈ ਸਮਝੇ ਤਾਂ। ਸਿਆਣੇ ਕਹਿੰਦੇ ਆ ਵੀ ਜਿੱਦਾਂ ਮੋਬਾਈਲ ਦਾ ਸੌਫਟਵੇਅਰ ਹੁੰਦਾ ਨਾ ਵੀ ਜਿਹਦੇ ਸਿਰ ਤੇ ਉਹ ਚੱਲਦਾ, ਇੱਦਾਂ ਬੰਦੇ ਦਾ ਵੀ ਸੌਫਟਵੇਅਰ ਹੁੰਦਾ ਜਿਹਦੇ ਸਿਰ ਤੇ ਉਹ ਚੱਲਦਾ। ਵੀ ਬੰਦਾ ਉਹ ਸੌਫਟਵੇਅਰ ਜਿਹੜਾ ਨਾ ਉਹ ਮਜ਼ਹਬ ਆ ਬੰਦੇ ਦਾ ਸੌਫਟਵੇਅਰ, ਵੀ ਉਹ ਕਿਸੇ ਇੱਕ ਨੁਕਤੇ ਨੂੰ ਮੰਨਦਾ, ਉਹ ਇੱਕ ਰੱਬ ਨੂੰ ਜ਼ਰੂਰ ਮੰਨਦਾ, ਤੇ ਫਿਰ ਉਹ ਦੁਨੀਆ 'ਚ ਜ਼ਿੰਦਗੀ ਟਪਾਉਂਦਾ। ਮੈਂ ਕਹਿੰਦਾ ਵੀ ਚਾਹੇ ਤੂੰ ਕਿਸੇ ਗਰੀਬ ਆਬਾਦੀ ਜਾ ਕੇ ਦੇਖ ਲਾ, ਉਹਨਾਂ ਦੀ ਆਪਣੀ ਮਾਬਦ ਜਿਹੜਾ ਨਾ ਇਬਾਦਤ ਦੀ ਜਗ੍ਹਾ, ਉਹ ਆਪਣੇ ਘਰ ਤੋਂ ਉਹ ਕੋਸ਼ਿਸ਼ ਕਰੂਗਾ ਵੀ ਮੈਂ ਚੰਗੀ ਸੋਹਣੀ ਬਣਾਵਾਂ। ਅੱਜ ਵੀ ਤੂੰ ਜਾ ਕੇ ਦੇਖ ਲਾ ਵੀ ਬੰਦੇ ਚਾਹੇ ਗਰੀਬ ਹੋਣਗੇ ਆਬਾਦੀ 'ਚ, ਪਰ ਉਹ ਰੱਬ ਦਾ ਘਰ ਸੋਹਣਾ ਤੇ ਸੁਥਰਾ ਬਣਾ ਕੇ ਰੱਖਣਗੇ। ਇਸ ਗੁਰਦੁਆਰੇ ਦੀ ਇਮਾਰਤ ਦੇਖ ਕੇ ਨਾ, ਇਹਦੀ ਬਣਾਵਟ ਦੇਖ ਕੇ, ਬਣਾਉਣ ਵਾਲਿਆਂ ਦਾ ਸ਼ੌਕ ਦੇਖ ਕੇ, ਚਲੋ ਇੱਕ ਤਾਂ ਦਿਲ ਨੂੰ ਤਸੱਲੀ ਹੋਈ ਆ ਵੀ ਇਹ ਗੁਰਦੁਆਰਾ ਦਾ ਬਰਤਨ ਬਹੁਤ ਸੋਹਣਾ, ਵੀ ਅੱਜ ਇਹਦੇ 'ਚ ਛੋਟੀਆਂ ਛੋਟੀਆਂ ਰੂਹਾਂ ਤੇ ਉਹ ਬੱਚੇ ਖੇਡਦੇ ਆ, ਤਾਲੀਮ ਹਾਸਲ ਕਰਦੇ ਆ। ਵੀ ਉਹ ਜਿਹੜੇ ਸਰਦਾਰ ਸੀ ਨਾ, ਉਹਨਾਂ ਦਾ ਸੁਨੇਹਾ ਪਾਕਿਸਤਾਨੀ ਸਰਕਾਰ ਨੂੰ ਮਿਲਿਆ ਸੀ ਵੀ ਇਹ ਦਾਨ ਕਰ ਦਿਓ ਇਸ ਨੂੰ, ਗੁਰਦੁਆਰੇ ਨੂੰ, ਵੀ ਇਹ ਸਕੂਲ ਬਣਾਇਓ, ਇਹਨੂੰ ਬਦਲਿਓ ਨਾ, ਇਹਨੂੰ ਢਾਇਓ ਨਾ। ਤੇ ਫਿਰ ਅੱਜ ਕਹਿੰਦੇ ਆ ਵੀ ਇੱਕ ਇੱਟ ਵੀ ਇਹਦੇ 'ਚ ਨਵੀਂ ਨਹੀਂ ਲੱਗੀ, ਹਜੇ ਤੱਕ ਉਹੀ ਪੁਰਾਣੀਆਂ ਜਾਲੀਆਂ, ਪੁਰਾਣੀ ਹਰ ਸ਼ੈ ਲੱਗੀ ਹੋਈ, ਤੇ ਬਣਾਵਟ ਬੜੀ ਸੋਹਣੀ ਆ। ਤੇ ਚਲੋ ਉਹ ਕਿਸੇ ਬਰਤਨ 'ਚ ਤਾਂ ਆਇਆ ਨਾ, ਚੰਗੇ ਬਰਤਨ 'ਚ ਆਇਆ ਵੀ ਬੱਚੇ ਪੜ੍ਹਦੇ ਆ, ਤਾਲੀਮ ਹਾਸਲ ਕਰਦੇ ਆ। ਆਹ ਦੇਖ ਲੈ ਇਸ ਬਿਲਡਿੰਗ ਨੂੰ, ਵੀ ਉੱਦਾਂ ਦੀ ਉੱਦਾਂ ਹੀ ਖਲੋਤੀ ਆ, ਬਣਾਵਟ ਬੜੀ ਸੋਹਣੀ ਆ, ਤੇ ਉੱਦਾਂ ਹੀ ਤਖਤੇ, ਬਾਰੀਆਂ, ਬੂਹੇ ਉਹੀ ਲੱਕੜ ਦੇ ਲੱਗੇ ਆ ਜਿਹੜੇ ਉਸ ਟਾਈਮ ਦੀ ਉਹਨਾਂ ਨੇ ਲਾਏ ਸੀ। ਕਿੱਡੇ ਕੁ ਸ਼ੌਕ ਨਾਲ ਉਹਨਾਂ ਨੇ ਆਪਣਾ ਮੱਥਾ ਟੇਕਣ ਦੀ ਥਾਂ ਬਣਾਈ ਸੀ, ਜਿਹੜੀ ਉਹਨਾਂ ਨੂੰ ਛੱਡ ਕੇ ਜਾਣੀ ਪਈ। ਤੁਸੀਂ ਆਮ ਦੇਖਿਆ ਹੋਣਾ ਵੀ ਘਰਾਂ ਦੇ ਵਿੱਚ ਵੰਡ ਵੰਡਈਆ ਹੁੰਦਾ, ਭਰਾਵਾਂ 'ਚ ਵੰਡ ਵੰਡਈਆ ਹੁੰਦਾ, ਬੰਦੇ ਜ਼ਮੀਨ ਵੰਡਦੇ, ਜਾਇਦਾਦ ਵੰਡ ਜਾਂਦੇ। ਪਰ ਤੁਸੀਂ ਵੇਖਿਆ ਹੀ ਅੱਜ ਤੱਕ ਸੁਣਿਆ ਵੀ ਰੱਬ ਦਾ ਘਰ ਕਿਸੇ ਨੇ ਵੰਡਿਆ ਹੋਵੇ, ਮਸੀਤ ਕਿਸੇ ਨੇ ਵੰਡੀ ਹੋਵੇ, ਗੁਰਦੁਆਰਾ ਕਿਸੇ ਨੇ ਵੰਡਿਆ ਹੋਵੇ, ਜਾਂ ਆਪਣੀ ਇਬਾਦਤਗਾਹ ਕਿਸੇ ਨੇ ਵੰਡੀ ਹੋਵੇ। ਇਹ ਨਹੀਂ ਵੰਡ ਹੁੰਦਾ, ਰੱਬ ਨਹੀਂ ਵੰਡ ਹੁੰਦਾ।